ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਅੱਜ ਦੀ ਵੀਡੀਓ ਮੇਰੀ ਜਿਹੜੀ ਰੂਟੀਨ ਤੋਂ ਜ਼ਰਾ ਹਟ ਕੇ ਆ ਕਿਉਂਕਿ ਮੈਂ ਇਹਦੇ ਵਿੱਚ ਵਾਇਸ ਓਵਰ ਕਰਨਾ ਪਿਆ ਵਾਂ। ਅਸੀਂ ਖੁਬਾਨੀ ਦੀ ਚਟਨੀ ਲੱਗੇ ਬਣਾਉਣ, ਜਿਹੜੀ ਕਿ ਦਹੀਂ ਬੱਲੇ ਔਰ ਫਰੂਟ ਚਾਟ ਔਰ ਕੈਚਅਪ ਦੀ ਜਗ੍ਹਾ ਦੇ ਉੱਤੇ ਪਕੌੜੇ ਵਗੈਰਾ ਦੇ ਨਾਲ ਬੜੀ ਜ਼ਬਰਦਸਤ ਲੱਗਦੀ ਹੈ। ਇਹਦੇ ਵਾਸਤੇ ਅਸੀਂ ਤਕਰੀਬਨ 100 ਗ੍ਰਾਮ ਅਸੀਂ ਲਵਾਂਗੇ ਖੁਸ਼ਕ ਖੁਬਾਨੀ ਔਰ ਤਕਰੀਬਨ 200 ਗ੍ਰਾਮ ਜਿਹੜਾ ਸਾਡਾ ਉਹ ਆਲੂ ਬੁਖਾਰਾ ਔਰ 50 ਗ੍ਰਾਮ ਜਿਹੜਾ ਵਾ ਉਹ ਸਾਡੀ ਖੱਟੀ ਇਮਲੀ ਹੈ। ਅੱਛਾ ਜੀ, ਜਿਹੜੀ ਸਾਡੀ ਹੈ ਖੁਬਾਨੀ ਹੈ ਨਾ, ਇਹਨੂੰ ਪਹਿਲੇ ਪਾਣੀ ਨਾਲ ਅੱਛੀ ਤਰ੍ਹਾਂ ਧੋ ਲੈਣਾ ਤਾਂ ਕਿ ਕੋਈ ਮੱਟੀ ਡਸਟ ਵਗੈਰਾ ਹੋਵੇ ਉਹ ਇਹਦੇ ਉੱਤੋਂ ਉਤਰ ਜਾਵੇ, ਕਿਉਂਕਿ ਅਕਸਰ ਇਹਨਾਂ ਜਿਹੜੀਆਂ ਖੁਸ਼ਕ ਚੀਜ਼ਾਂ ਹੁੰਦੀਆਂ ਨੇ ਉੱਤੇ ਡਸਟ ਵਗੈਰਾ ਹੁੰਦੀ ਹੈ। ਅਸੀਂ ਇਹਨੂੰ ਅੱਛੀ ਤਰ੍ਹਾਂ ਧੋ ਲੈਣਾ ਵਾ ਅਤੇ ਧੋਣ ਤੋਂ ਬਾਅਦ ਅਸੀਂ ਬਿਲਕੁਲ ਉਬਲਿਆ ਹੋਇਆ ਗਰਮ ਪਾਣੀ ਲੈ ਕੇ ਅਤੇ ਇਹਦੇ ਵਿੱਚ ਅਸੀਂ ਸ਼ਾਮਲ ਕਰ ਦੇਣਾ ਵਾ ਔਰ ਇਹਨੂੰ ਅਸੀਂ ਤਕਰੀਬਨ 2 ਘੰਟੇ ਵਾਸਤੇ ਅਸੀਂ ਇਹਨੂੰ ਨਰਮ ਹੋਣ ਵਾਸਤੇ ਰੱਖ ਦੇਣਾ। ਅਤੇ ਜਦੋਂ ਆਪਣਾ ਇਹ ਅੱਛੀ ਤਰ੍ਹਾਂ 2 ਘੰਟੇ ਤੋਂ ਬਾਅਦ ਨਰਮ ਹੋ ਜਾਵੇ ਅਤੇ ਇਹਦੇ ਨਾਲ ਹੀ ਅਸੀਂ ਇਸ ਤਰ੍ਹਾਂ ਕਰਨਾ ਕਿ ਜਿਹੜਾ ਅਸੀਂ ਇਮਲੀ ਲਈ ਸੀ ਨਾ, ਉਹ ਇਮਲੀ ਨੂੰ ਵੀ ਅਸੀਂ ਪਾਣੀ ਵਿੱਚ ਭਿਉਂ ਕੇ ਰੱਖਿਆ ਸੀਗਾ ਅਤੇ ਉਹਨੂੰ ਵੀ ਅਸੀਂ ਜਿਹੜਾ ਨਾ ਅੱਛੀ ਤਰ੍ਹਾਂ ਉਹਨੂੰ ਮਲ ਕੇ ਅਤੇ ਅਸੀਂ ਉਹਦਾ ਜਿਹੜਾ ਵਾ ਉਹ ਪਲਪ ਲਵਾਂਗੇ ਤਾਂ ਕਿ ਉਹ ਅਸੀਂ ਇਹਦੇ ਵਿੱਚ ਸ਼ਾਮਲ ਕਰ ਸਕੀਏ। ਅਤੇ ਅਸੀਂ ਹੁਣ ਜਿਹੜੀ ਹੈਗੀ ਆ ਆਪਣੀ ਇਹ ਖੁਬਾਨੀ, ਇਹਨੂੰ ਅਸੀਂ ਗ੍ਰੈਂਡਰ ਦੇ ਵਿੱਚ ਅੱਛੀ ਤਰ੍ਹਾਂ ਇਹਨੂੰ ਗ੍ਰੈਂਡ ਕਰਾਂਗੇ ਅਤੇ ਤਾਂ ਕਿ ਇਹ ਬਿਲਕੁਲ ਨਰਮ ਹੋ ਜਾਵੇ ਔਰ ਬਿਲਕੁਲ ਪਾਣੀ ਤਰ੍ਹਾਂ ਹੋ ਜਾਵੇ, ਮਾਇਆ ਸ਼ਕਲ 'ਚ ਆ ਜਾਵੇ। ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਐਡ ਕਰ ਦੇਵਾਂਗੇ ਔਰ ਅਸੀਂ ਫਿਰ ਦੁਬਾਰਾ ਗ੍ਰੈਂਡਰ ਨੂੰ ਅਸੀਂ ਚਲਾ ਦੇਵਾਂਗੇ ਤਾਂ ਕਿ ਬਹੁਤ ਅੱਛੀ ਤਰ੍ਹਾਂ ਇਹਨੂੰ ਮੈਸ਼ ਕਰਨਾ ਹੈ। ਹੁਣ ਅਸੀਂ ਇਹਨੂੰ ਇੱਕ ਪਤੀਲੀ ਵਿੱਚ ਪਾ ਕੇ ਅਤੇ ਇਹਨੂੰ ਚੁੱਲ੍ਹੇ ਉੱਤੇ ਜਿਹੜਾ ਨਾ ਜੀ ਇਹਨੂੰ ਪਕਾਉਣਾ ਵਾ ਅਤੇ ਅਸੀਂ ਇਹ ਹੁਣ ਇਹਨੂੰ ਆਪਣੀ ਪਤੀਲੀ ਦੇ ਉੱਤੇ ਅੰਦਰ ਡਾਲ ਲਿਆ ਅਤੇ ਦੂਸਰਾ ਅਸੀਂ ਹੁਣ ਜਿਹੜਾ ਇਹਦਾ ਇਮਲੀ ਦਾ ਪਲਪ ਹੈ ਉਹਦੀ ਗਿਟਕਾਂ ਔਰ ਜੜ੍ਹਾਂ ਜਿਹੜੀਆਂ ਨੇ ਉਹ ਅਲੱਗਾ ਕਰ ਲਵਾਂਗੇ, ਉਹ ਹੱਥ ਨਾਲ ਅੱਛੀ ਤਰ੍ਹਾਂ ਮਲ ਕੇ ਅਤੇ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤਾਂ ਕਿ ਸਾਨੂੰ ਜਿਹੜੀ ਹੈ ਨਾ ਜੀ ਉਹ ਬਿਲਕੁਲ ਪਿਓਰ ਜਿਹੜਾ ਪਲਪ ਆ ਸਿਰਫ ਉਹੀ ਚਾਹੀਦਾ ਵਾ ਅਤੇ ਉਹਨੂੰ ਹੀ ਅਸੀਂ ਇਹਦੇ ਵਿੱਚ ਸ਼ਾਮਲ ਕਰਨਾ। ਅੱਛਾ ਜੀ, ਅੱਛੀ ਤਰ੍ਹਾਂ ਗ੍ਰੈਂਡ ਕਰਨ ਤੋਂ ਬਾਅਦ ਅਸੀਂ ਜਿਹੜਾ ਇਹ ਹੁਣ ਇਮਲੀ ਦਾ ਪਲਪ ਲਿਆ ਵਾ, ਇਹਨੂੰ ਅਸੀਂ ਇਹ ਜਿਹੜੀ ਗ੍ਰੈਂਡ ਕੀਤੀ ਹੋਈ ਖੁਬਾਨੀ ਹੈ ਇਹਦੇ ਵਿੱਚ ਸ਼ਾਮਲ ਕਰ ਦੇਵਾਂਗੇ ਬੜੇ ਇਹਤਿਆਤ ਨਾਲ, ਤਾਂ ਕਿ ਥੱਲੇ ਦੇ ਅਗਰ ਕੋਈ ਚੀਜ਼ ਬੈਠੀ ਹੋਈ ਹੈ ਤਾਂ ਉਹ ਨਹੀਂ ਤੁਸੀਂ ਲੈਣੀ। ਅਤੇ ਹੁਣ ਅਸੀਂ ਜਿਹੜਾ ਨਾ ਜੀ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹ ਯਕਜਾਨ ਹੋ ਜਾਵੇ, ਕਿਉਂਕਿ ਇਮਲੀ ਜ਼ਰਾ ਖੱਟੀ ਹੁੰਦੀ ਹੈ, ਖੁਬਾਨੀ ਘੱਟ ਖੱਟੀ ਹੁੰਦੀ ਹੈ ਔਰ ਥੋੜ੍ਹੀ ਜਿਹੀ ਮਿੱਠੀ ਹੁੰਦੀ ਹੈ। ਅਸੀਂ ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਸ 'ਚ ਮਿਕਸ ਕਰ ਲੈਣਾ ਵਾ ਅਤੇ ਅਸੀਂ ਹੁਣ ਇਹਨੂੰ ਚੁੱਲ੍ਹੇ ਉੱਤੇ ਜਿਹੜਾ ਨਾ ਜੀ ਉਹ ਪੱਕਣ ਵਾਸਤੇ ਰੱਖਣਾ ਵਾ ਅਤੇ ਅਸੀਂ ਹੁਣ ਆਪਣਾ ਜਿਹੜਾ ਫਲੇਮ ਆ ਇਹਨੂੰ ਔਨ ਕਰਾਂਗੇ ਅਤੇ ਫਲੇਮ ਅਸੀਂ ਜਿਹੜਾ ਨਾ ਤਕਰੀਬਨ ਮੀਡੀਅਮ ਹੀ ਰੱਖਣਾ, ਕਿਉਂਕਿ ਇਹ ਜਲਦੀ ਪੱਕਣ ਦੇ ਨਾਲ ਥੱਲੇ ਨਾ ਲੱਗੇ, ਆਹਿਸਤਾ ਆਹਿਸਤਾ ਜਿਹੜਾ ਨਾ ਇਹ ਪੱਕੇ। ਅਤੇ ਚਮਚ ਦੇ ਨਾਲ ਅਸੀਂ ਇਹਨੂੰ ਵਕਫੇ ਨਾਲ ਹਿਲਾਉਂਦੇ ਰਹਿਣਾ ਵਾ ਤਾਂ ਕਿ ਇਹ ਜਿਹੜਾ ਅੱਛੇ ਤਰੀਕੇ ਨਾਲ ਇਹ ਜਾਂਦਾ ਜਾਵੇ। ਤਕਰੀਬਨ 1 ਕੱਪ ਅਸੀਂ ਪਾਣੀ ਦਾ ਇਹਦੇ ਵਿੱਚ ਸ਼ਾਮਲ ਕਰ ਲੈਣਾ ਵਾ, ਕਿਉਂਕਿ ਇਹਨੇ ਜ਼ਾਰੀ ਗੱਲ ਹੈ ਪਾਣੀ ਨੇ ਇਹਨੇ ਪੱਕਣਾ ਵਾ ਅਤੇ ਇਹ ਪਹਿਲੇ ਹੀ ਬਹੁਤ ਗਾੜੀ ਹੁੰਦੀ ਹੈ। ਅਤੇ ਹੁਣ ਅਸੀਂ ਤਕਰੀਬਨ 3 ਪਾਓ ਦੇ ਕਰੀਬ ਜਿਹੜਾ ਨਾ ਉਹ ਅਸੀਂ 700 ਗ੍ਰਾਮ ਤੋਂ 750 ਗ੍ਰਾਮ ਜਿਹੜੀ ਨਾ ਇਹਦੇ ਵਿੱਚ ਚੀਨੀ ਐਡ ਕਰਾਂਗੇ। ਅੱਛਾ, ਚੀਨੀ ਮਿੱਠਾ ਜਿਹੜਾ ਵਾ ਨਾ ਤੁਸੀਂ ਆਪਣੀ ਤਬੀਅਤ ਦੇ ਮੁਤਾਬਕ ਘੱਟ ਵੱਧ ਆਪਣੀ ਪਸੰਦ ਦੇ ਮੁਤਾਬਕ ਕਰ ਸਕਦੇ ਹੋ। ਅਤੇ 1 ਚਮਚ ਅਸੀਂ ਹੁਣ ਇਹਦੇ ਵਿੱਚ ਨਮਕ ਦਾ ਐਡ ਕਰ ਦੇਵਾਂਗੇ, ਕਿਉਂਕਿ ਉਹਦੀ ਟੇਸਟ ਵਾਸਤੇ ਵੀ ਬੜਾ ਜ਼ਰੂਰੀ ਹੁੰਦਾ ਹੈ। ਅੱਛਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਹੁਣ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਯਕਜਾਨ ਹੋ ਜਾਣ ਅਤੇ ਅਸੀਂ ਜਿਹੜਾ ਮੀਡੀਅਮ ਫਲੇਮ 'ਤੇ ਯਾਦ ਰੱਖਣਾ ਅਸੀਂ ਇਹਨੂੰ ਪਕਾ ਰਹੇ। ਅੱਛਾ, ਹੁਣ ਇਹਦੇ ਨਾਲ ਅਸੀਂ ਨਾ ਵਿਨੀਗਰ ਲੈਣਾ ਜੇ ਸਿਰਕਾ ਇਹਦੇ ਵਿੱਚ ਅਸੀਂ ਤਕਰੀਬਨ 1.5 ਚਮਚ ਜਿਹੜਾ ਬੜਾ ਵਾ ਨਾ ਇਹ ਅਸੀਂ ਸ਼ਾਮਲ ਕਰਨਾ ਵਾ। ਸਿਰਕੇ ਦਾ ਸਭ ਤੋਂ ਬੜਾ ਰੋਲ ਇਹਦੇ ਵਿੱਚ ਇਹ ਹੁੰਦਾ ਕਿ ਅਗਰ ਤੁਸੀਂ ਇਹਨੂੰ 10 ਤੋਂ 15 ਦਿਨ ਵਾਸਤੇ ਪ੍ਰੀਜ਼ਰਵ ਕਰਨਾ ਹੋਵੇ ਫਰਿੱਜ ਦੇ ਅੰਦਰ ਕਿਸੇ ਚਾਰ ਦੇ ਅੰਦਰ, ਅਤੇ ਅਸੀਂ ਉਹਨੂੰ ਪ੍ਰੀਜ਼ਰਵ ਕਰ ਸਕਦੇ ਹਾਂ। ਅੱਛੀ ਤਰ੍ਹਾਂ ਅਸੀਂ ਇਹਨੂੰ ਹੁਣ ਮਿਕਸ ਕਰ ਲੈਣਾ ਵਾ, ਹਿਲਾ ਲੈਣਾ ਵਾ। ਅੱਗ ਦੇ ਉੱਤੇ ਅਸੀਂ ਜਿਹੜਾ ਨਾ ਉਹ ਧਿਆਨ ਰੱਖਣਾ ਕਿ ਉਹ ਮੀਡੀਅਮ ਫਲੇਮ ਹੀ ਰਹੇ। ਹੁਣ ਅਸੀਂ ਇਹਨੂੰ ਪੱਕਣ ਵਾਸਤੇ ਛੱਡ ਦੇਣਾ ਵਾ ਅਤੇ ਨਾਲ ਅਸੀਂ ਜਿਹੜਾ ਇਹਨੂੰ ਚੈੱਕ ਵੀ ਕਰਦੇ ਰਹਾਂਗੇ ਵਕਫੇ ਨਾਲ ਤਾਂ ਕਿ ਇਹ ਜਿਹੜਾ ਨਾ ਉਹ ਪੱਕ ਜਾਵੇ। ਲਓ ਜੀ, ਹੁਣ ਇਹ ਪੱਕਣੀ ਸ਼ੁਰੂ ਹੋ ਚੁੱਕੀ ਹੈ, ਤੁਸੀਂ ਦੇਖਦੇ ਪਏ ਉਹਨੂੰ ਉਬਾਲ ਆਉਣਾ ਸ਼ੁਰੂ ਹੋ ਗਿਆ। ਹੁਣ ਅਸੀਂ ਜਿਹੜਾ ਆਪਣਾ ਆਲੂ ਬੁਖਾਰਾ ਲਿਆ ਸੀ ਨਾ 200 ਗ੍ਰਾਮ, ਆਲੂ ਬੁਖਾਰੇ ਨੂੰ ਵੀ ਐਡ ਕਰ ਲਵਾਂਗੇ। ਆਲੂ ਬੁਖਾਰੇ ਨੂੰ ਵੀ ਅਗਰ ਤੁਸੀਂ ਧੋਣਾ ਚਾਹੋ ਤਾਂ ਬਹੁਤ ਹੀ ਅੱਛੀ ਗੱਲ ਹੈ, ਇਹਨੂੰ ਤੁਸੀਂ ਜ਼ਰੂਰ ਧੋ ਲੈਣਾ ਤਾਂ ਕਿ ਕੋਈ ਮੱਟੀ ਵਗੈਰਾ ਉਹ ਜਿਹੜੀ ਇਹਦੇ ਤੋਂ ਖਤਮ ਹੋ ਜਾਵੇ। ਅਤੇ ਅੱਛੀ ਤਰ੍ਹਾਂ ਅਸੀਂ ਇਹਨੂੰ ਹਿਲਾਉਂਦੇ ਰਹਿਣਾ ਵਾ, ਵਕਫੇ ਨਾਲ ਹਲਕੇ ਹਿਲਾਉਣਾ ਵਾ ਤਾਂ ਕਿ ਉਹ ਜਿਹੜੀ ਸਾਰੀ ਅੱਛੀ ਤਰ੍ਹਾਂ ਯਕਜਾਨ ਹੋ ਜਾਵੇ। ਚੈੱਕ ਕਰਨਾ ਵਾ ਕਿ ਇਹ ਕਿੰਨੀ ਕੁ ਗਾੜੀ ਆ, ਅਗਰ ਜ਼ਿਆਦਾ ਗਾੜੀ ਹੋਵੇ ਨਾ ਅਤੇ ਫਿਰ ਅਸੀਂ ਇਹਦੇ ਵਿੱਚ ਪਾਣੀ ਵੀ ਐਡ ਕਰ ਸਕਦੇ ਹਾਂ।
ਤੇ ਇਹ ਹੁਣ ਅਸੀਂ 1 ਕੱਪ ਪਾਣੀ ਦਾ ਐਡ ਕਰ ਦਿੱਤਾ ਵਾ, ਕਿਉਂਕਿ ਇਹਨੇ ਹਜੇ ਥੋੜ੍ਹਾ ਜਿਹਾ ਪਕਣਾ ਵਾ। ਉਹ ਇਸ ਵਜ੍ਹਾ ਤੋਂ ਪਕਾਉਣ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਸਾਡਾ ਆਲੂ ਬੁਖਾਰਾ ਵਾ ਨਾ ਉਹ ਨਰਮ ਹੋ ਜਾਵੇ। ਅੱਛਾ, ਆਲੂ ਬੁਖਾਰਾ ਤੁਸੀਂ ਇਹਦੇ ਵਿੱਚ ਐਡ ਨਹੀਂ ਵੀ ਕਰ ਸਕਦੇ। ਅਕਸਰ ਖੁਬਾਨੀ ਦੀ ਚਟਨੀ 'ਚ ਆਲੂ ਬੁਖਾਰਾ ਐਡ ਨਹੀਂ ਹੁੰਦਾ, ਲੇਕਿਨ ਅਸੀਂ ਇਹਨੂੰ ਕਰਦੇ ਹਾਂ ਕਿਉਂਕਿ ਇਹ ਬਹੁਤ ਹੀ ਅੱਛਾ ਇਹਦਾ ਜ਼ਾਇਕਾ ਬਣ ਜਾਂਦਾ। ਅੱਛਾ, ਹੁਣ ਅਸੀਂ ਇਹਦਾ ਥੋੜ੍ਹਾ ਜਿਹਾ ਮਿੱਠਾ ਵਗੈਰਾ ਔਰ ਨਮਕ ਵਗੈਰਾ ਜਿਹੜਾ ਅਸੀਂ ਸ਼ਾਮਿਲ ਕੀਤਾ, ਸਿਰਕਾ, ਉਹਦਾ ਲੈਵਲ ਅਸੀਂ ਚੈੱਕ ਕਰ ਲਵਾਂਗੇ, ਕਿਉਂਕਿ ਅਗਰ ਤੁਹਾਨੂੰ ਮੁਨਾਸਬ ਲੱਗੇ ਜਾਂ ਕੋਈ ਘੱਟ ਵੱਧ ਲੱਗੇ ਤਾਂ ਉਹ ਅਸੀਂ ਉਹਦੀ ਤਬਦੀਲੀ ਵੀ ਕਰ ਸਕਦੇ ਹਾਂ। ਜ਼ਾਹਰੀ ਗੱਲ ਹੈ, ਹਰ ਬੰਦੇ ਦਾ ਆਪਣਾ ਇੱਕ ਟੇਸਟ ਹੁੰਦਾ ਹੈ ਔਰ ਤਬੀਅਤ ਦੇ ਮੁਤਾਬਕ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ। ਲਓ ਜੀ, ਤਕਰੀਬਨ ਮੇਰੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਬੜੀਆਂ ਪਰਫੈਕਟ ਨੇ। ਅਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਡਾਲੀਆਂ ਸਨ। ਚੁੱਲ੍ਹਾ ਤੁਸੀਂ ਬਿਲਕੁਲ ਸਲੋ 'ਤੇ ਲੈ ਜਾਣਾ, ਬਲਕਿ ਹੁਣ ਸਾਡੀ ਇਹ ਤਿਆਰ ਹੋ ਚੁੱਕੀ ਹੈ ਅਤੇ ਅਸੀਂ ਹੁਣ ਚੁੱਲ੍ਹਾ ਆਪਣਾ ਬੰਦ ਕਰ ਦੇਵਾਂਗੇ। ਲਓ ਜੀ, ਤਕਰੀਬਨ 2 ਘੰਟੇ ਤੋਂ ਬਲਕਿ 4 ਘੰਟੇ ਹੋ ਚੁੱਕੇ ਨੇ। ਸਾਡੀ ਖੁਬਾਨੀ ਦੀ ਚਟਨੀ ਬਿਲਕੁਲ ਠੰਡੀ ਹੋ ਚੁੱਕੀ ਹੈ। ਅਸੀਂ ਤਕਰੀਬਨ 3-4 ਘੰਟੇ, ਯਾਨੀ ਕਿ ਜਦੋਂ ਠੰਡੀ ਹੋ ਜਾਵੇ, ਤਕਰੀਬਨ ਅਸੀਂ 3-4 ਘੰਟੇ ਤੋਂ ਬਾਅਦ ਅਸੀਂ ਹੁਣ ਇਹਨੂੰ ਦੇਖਦੇ ਪਏ ਹਾਂ। ਮਾਸ਼ਾਅੱਲਾ, ਇਹ ਬਿਲਕੁਲ ਸਾਡੀ ਜਿਹੜੀ ਚਟਨੀ ਹੈ ਬਿਲਕੁਲ ਤਿਆਰ ਹੋ ਚੁੱਕੀ ਹੈ। ਆਲੂ ਬੁਖਾਰਾ ਨਰਮ ਹੋ ਚੁੱਕਿਆ ਹੈ ਅਤੇ ਇਹ ਮਜ਼ੇਦਾਰ ਰੈਸਿਪੀ ਤੁਸੀਂ ਦਹੀਂ ਬੜੇ, ਪਕੌੜੇ, ਫਰੂਟ ਚਾਟ ਉਹਦੇ ਵਾਸਤੇ ਇਸਤੇਮਾਲ ਕਰ ਸਕਦੇ ਹੋ, ਉਹਦੇ ਨਾਲ ਇਸਤੇਮਾਲ ਕਰ ਸਕਦੇ ਹੋ। ਔਰ ਅਗਰ ਇਸ ਤਰ੍ਹਾਂ ਵੀ ਤੁਸੀਂ ਪਿਆਲੀ ਦੇ ਵਿੱਚ ਆਲੂ ਬੁਖਾਰਾ ਡਾਲ ਕੇ ਨਾਲ ਆਪਣਾ ਖੁਬਾਨੀ ਦੀ ਚਟਨੀ ਅਤੇ ਉੱਪਰ ਥੋੜ੍ਹਾ ਜਿਹਾ ਚਾਟ ਮਸਾਲਾ ਡਾਲੋ, ਅਸੀਂ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹਾਂ, ਕਿਉਂਕਿ ਇਹ ਖਾਣੇ ਤੋਂ ਬਾਅਦ ਇਹਦਾ ਇਸਤੇਮਾਲ ਇੰਤਹਾਈ ਜਿਹੜਾ ਨਾ ਉਹ ਮਿਹਦੇ ਵਾਸਤੇ ਬੜਾ ਹੀ ਜ਼ਬਰਦਸਤ ਹੁੰਦਾ, ਬੜਾ ਹਾਜ਼ਮੇਦਾਰ ਹੁੰਦਾ ਹੈ। ਅਤੇ ਲਓ ਜੀ, ਸਾਡੀ ਮਜ਼ੇਦਾਰ ਜਿਹੜੀ ਖੁਬਾਨੀ ਦੀ ਚਟਨੀ ਹੈ, ਬਲਕਿ ਖੁਬਾਨੀ, ਇਮਲੀ ਔਰ ਆਲੂ ਬੁਖਾਰੇ ਦੀ ਚਟਨੀ ਇਹ ਤਿਆਰ ਹੋ ਚੁੱਕੀ ਹੈ। ਅੱਲਾਹ ਤਾਲਾ ਤੁਹਾਡੇ ਹਰ ਕੰਮ 'ਚ ਖੈਰ ਫਰਮਾਏ ਔਰ ਤੁਹਾਨੂੰ ਦੂਸਰਿਆਂ ਵਾਸਤੇ ਖੈਰ ਦਾ ਵਸੀਲਾ ਬਣਾਏ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ ਵੀ ਕਰਨਾ ਅਤੇ ਸ਼ੇਅਰ ਵੀ ਕਰਨਾ।